ਸਭਾ ਕੁਝ ਆਪਣਾ ਕਲਾਮ ਜਿਹੜਾ ਹੈ ਤੁਸੀਂ ਲਿਖਿਆ ਹੈ ਉਹ ਵੀ ਸਾਡੇ ਵੇਖਣ ਵਾਲਿਆਂ ਵਾਸਤੇ ਪੇਸ਼ ਕਰ ਦਿਓ। ਇਹ ਮੇਰੀ ਲੇਟੈਸਟ ਜਿਹੜੀ ਕਿਤਾਬ ਹੈ ਨਾ, ਅੱਜ ਮੈਂ ਤੇਰਾ ਸੁਪਨਾ ਬਣਨਾ, ਇਹਦੇ ਚ ਮੈਂ ਤੁਹਾਨੂੰ ਪਹਿਲੀ ਗਜ਼ਲ ਸੁਣਾਨੀ ਹੈ। ਵਾਹ ਵਾਹ ਵਾਹ। ਅੱਖ ਨੂੰ ਮਾਣੀ ਸੁੰਝਮ ਸੁੰਝੀ ਖਾਲੀ ਪੱਲੇ ਹੋਏ। ਵਾਹ ਵਾਹ। ਅੱਖ ਨੂੰ ਮਾਣੀ ਸੁੰਝਮ ਸੁੰਝੀ ਖਾਲੀ ਪੱਲੇ ਹੋਏ। ਸੁਪਨੇ ਵੇਚਣ ਵਾਲਿਆਂ ਪਿੱਛੇ ਨਸ ਨਸ ਚੱਲੇ ਹੋਏ। ਜ਼ਬਰਦਸਤ। ਸੁਪਨੇ ਵੇਚਣ ਵਾਲਿਆਂ ਪਿੱਛੇ ਨਸ ਨਸ ਚੱਲੇ ਹੋਏ। ਔਰ ਉਹਦੇ ਵੱਲੇ ਤਖਤ ਮੁਰਾਦਾਂ ਸ਼ਿਮਲੇ ਚਾਨਣ ਰੋਜ਼ੀ। ਉਹਦੇ ਵੱਲੇ ਤਖਤ ਮੁਰਾਦਾਂ ਸ਼ਿਮਲੇ ਚਾਨਣ ਰੋਜ਼ੀ। ਫਿਕਰਾਂ ਭੁੱਖਾਂ ਤੇ ਜਗਰਾਤੇ ਸਾਡੇ ਵੱਲੇ ਹੋਏ। ਵਾਹ ਵਾਹ ਵਾਹ। ਫਿਕਰਾਂ ਭੁੱਖਾਂ ਤੇ ਜਗਰਾਤੇ ਸਾਡੇ ਵੱਲੇ ਹੋਏ। ਔਰ ਵੇਖ ਰਹੀ ਹਾਂ ਅੱਜ ਨਵਾਂ ਹੀ ਇਕਲਾਪੇ ਦਾ ਰੰਗ। ਵੇਖ ਰਹੀ ਹਾਂ ਅੱਜ ਨਵਾਂ ਹੀ ਇਕਲਾਪੇ ਦਾ ਰੰਗ। ਇੱਕੋ ਘਰ ਦੇ ਸਾਰੇ ਜੀ ਨੇ ਕੱਲੇ ਕੱਲੇ ਹੋਏ। ਵਾਹ ਵਾਹ ਵਾਹ। ਇੱਕੋ ਘਰ ਦੇ ਸਾਰੇ ਜੀ ਨੇ ਕੱਲੇ ਕੱਲੇ ਹੋਏ। ਔਰ ਰੋਟੀ ਦੀ ਥੁੜ ਹੈ ਤੇ ਛੱਲਾ ਪਿੱਤਲ ਦਾ ਮੁੱਲ ਪਿੱਤਲ। ਰੋਟੀ ਦੀ ਥੁੜ ਹੈ ਤੇ ਛੱਲਾ ਪਿੱਤਲ ਦਾ ਮੁੱਲ ਪਿੱਤਲ। ਚੁੱਲ੍ਹੇ ਦੇ ਵਿੱਚ ਪਾਵਾਂ ਤੇਰੇ ਤੋਹਫੇ ਕੱਲੇ ਹੋਏ। ਵਾਹ ਵਾਹ ਵਾਹ। ਚੁੱਲ੍ਹੇ ਦੇ ਵਿੱਚ ਪਾਵਾਂ ਤੇਰੇ ਤੋਹਫੇ ਕੱਲੇ ਹੋਏ। ਔਰ ਕੋਵਿਡ ਦੇ ਦਿਨਾਂ ਦਾ ਸ਼ੇਰ ਹੈ ਕਿ ਬਾਰੀ ਖੋਲ ਕੇ ਵੇਖੀ ਜਾਵਾਂ ਜਿਨ ਫਿਰ ਆਏ ਕੋਈ। ਬਾਰੀ ਖੋਲ ਕੇ ਵੇਖੀ ਜਾਵਾਂ ਜਿਨ ਫਿਰ ਆਏ ਕੋਈ। ਖੌਫ ਦੇ ਹੱਥੋਂ ਕਿਸ ਤਰ੍ਹਾਂ ਖਾਲੀ ਗਲੀ ਮੁਹੱਲੇ ਹੋਏ। ਖੌਫ ਦੇ ਹੱਥੋਂ ਕਿਸ ਤਰ੍ਹਾਂ ਖਾਲੀ ਗਲੀ ਮੁਹੱਲੇ ਹੋਏ। ਔਰ ਉਹ ਕਹਿੰਦਾ ਸੀ ਮੇਰੀ ਗੱਲ ਤੇ ਹੀ ਭਰਵਾਸਾ ਰੱਖੀ। ਹਰ ਸਿਆਸਤਦਾਨ ਕਹਿੰਦਾ ਜੀ ਜੀ ਜੀ। ਉਹ ਕਹਿੰਦਾ ਸੀ ਮੇਰੀ ਗੱਲ ਤੇ ਹੀ ਭਰਵਾਸਾ ਰੱਖੀ। ਕੰਮ ਸਵੱਲੇ ਹੋ ਜਾਵਣਗੇ ਕੰਮ ਸਵੱਲੇ ਹੋਏ। ਵਾਹ ਵਾਹ। ਔਰ ਹੁੱਕਾ ਠੰਡਾ ਹੋ ਜਾਵਣ ਤੇ ਜੁੱਸਾ ਵਿੰਨਣ ਵਾਲਾ। ਚਾਹੁੰਦਾ ਏ ਕਿ ਹਰ ਥਾਂ ਉਹਦੀ ਬੱਲੇ ਬੱਲੇ ਹੋਏ। ਔਰ ਸਾਥੋਂ ਕੌਮ ਦੀ ਗੈਰਤ ਬਾਰੇ ਪੁੱਛਣ ਵਾਲੇ ਲੋਕੀ ਇਹ ਨਹੀਂ ਦੱਸਦੇ ਆਗੂ ਸਾਡੇ ਕਿੰਜ ਨਿਗੱਲੇ ਹੋਏ। ਵਾਹ 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 ਵਾਹ। ਜ਼ਬਰਦਸਤ। ਔਰ ਦਿਲ ਦੇ ਵਿਹੜੇ ਗਾਉਣ ਖੁਸ਼ੀ ਦੇ ਕੀ ਸੁਗਰਾ ਨੇ ਗਾਣੇ। ਦਿਲ ਦੇ ਵਿਹੜੇ ਗਾਉਣ ਖੁਸ਼ੀ ਦੇ ਕੀ ਸੁਗਰਾ ਨੇ ਗਾਣੇ। ਤਿੱਖੇ ਤੀਰ ਜੁਦਾਈਆਂ ਵਾਲੇ ਰੂਹ ਤੇ ਚੱਲੇ ਹੋਏ। ਸਭਾ ਤੁਸੀਂ ਇੱਕ ਪਬਲਿਕ ਫਿਗਰ ਹੋ, ਆਵਾਮ ਤੁਹਾਡੇ ਨਾਲ ਬਹੁਤ ਪਿਆਰ ਕਰਦੇ ਨੇ। ਪਿਛਲੇ ਦਿਨਾਂ 'ਚ ਤੁਹਾਡੀ ਕੁਝ ਤਬੀਅਤ ਖਰਾਬ ਹੋਈ। ਉਹ ਇੱਕ ਤੁਹਾਨੂੰ ਅਜੀਬ ਜੀ ਬਿਮਾਰੀ ਦਾ ਅਟੈਕ ਹੋਇਆ ਤੇ ਤੁਸੀਂ ਕਿਸ ਤਰ੍ਹਾਂ ਇਸ ਬਿਮਾਰੀ ਦਾ ਸਾਹਮਣਾ ਕੀਤਾ ਤੇ ਕਿਸ ਤਰ੍ਹਾਂ ਉਸ ਬਿਮਾਰੀ ਨੂੰ ਸ਼ਿਕਸਤ ਦਿੱਤੀ? ਜੀ ਬਿਲਕੁਲ ਮੇਰੀ ਜ਼ਿੰਦਗੀ ਦਾ ਤੇ ਬੜਾ ਹੀ ਇੱਕ ਖੌਫਨਾਕ ਤਜਰਬਾ ਹੈ ਕਿ ਇੱਕ ਬੰਦਾ ਦੌੜ ਰਿਹਾ ਹੁੰਦਾ ਹੈ ਜ਼ਿੰਦਗੀ ਦੀ ਸੜਕ ਤੇ ਇੰਜ ਲੱਗਦਾ ਹੈ ਕਿ ਉਹਨੂੰ ਖਿੱਚ ਕੇ ਕਿਸੇ ਸੁੱਟ ਛੱਡਿਆ ਔਰ ਫਿਰ ਐਸਾ ਸੁੱਟਿਆ ਕਿ ਉੱਠਣ ਦੀ ਹਿੰਮਤ ਵੀ ਨਹੀਂ। ਤੇ ਮੈਨੂੰ ਅਸਲ 'ਚ ਆਟੋਮਿਊਨ ਹੋਇਆ ਸੀ, ਆਟੋਮਿਊਨ ਹੈਪੇਟਾਈਟਿਸ। ਔਰ ਇਹ ਬੜੀ ਰੇਅਰ ਬਿਮਾਰੀ ਹੈ ਤੇ ਮੈਨੂੰ ਇੱਕ ਨੀਂਦ ਦੀ ਗੋਲੀ ਦੇ ਰਿਐਕਸ਼ਨ ਦੀ ਵਜ੍ਹਾ ਤੋਂ ਆਇਆ। ਉਹ ਕੁਝ 6 ਮਹੀਨੇ ਮੈਂ ਵੀਲ ਚੇਅਰ ਤੇ ਰਹੀ ਜੇ ਤੇ ਬਸ ਇੱਕ ਬੜਾ ਹੀ ਮੌਜਜ਼ਾ ਮੈਨੂੰ ਤੁਹਾਡੇ ਜਿਹੜੇ ਚਾਹਣ ਵਾਲੇ ਨੇ ਉਹਨਾਂ ਦੀਆਂ ਸਾਰਿਆਂ ਦੀਆਂ ਮੈਂ ਸਮਝਦੀ ਹਾਂ ਕਿ ਇਹਨਾਂ ਦਵਾਈਆਂ ਤੋਂ ਬਹੁਤਾ ਦੁਆਵਾਂ ਨਾਲ ਕੰਮ ਹੋਇਆ ਕਿ ਮੇਰੇ ਨਾ ਸਿਰਫ ਮੁਸਲਮਾਨ ਬਲਕਿ ਮੇਰੇ ਕ੍ਰਿਸਚੀਅਨ ਦੋਸਤ ਭੈਣਾਂ ਭਰਾ ਆਣ ਕੇ ਇਬਾਦਤ ਕਰਦੇ ਸਨ। ਪਾਦਰੀ ਮੇਰੇ ਬੈੱਡ ਕੋਲ ਖਲੋ ਕੇ। ਔਰ ਫਿਰ ਹਿੰਦੂ ਸਿੱਖ ਹਰ ਕੌਮੀਅਤ ਹਰ ਮਜ਼ਹਬ ਦੇ ਲੋਕ ਔਰ ਜਿਨ੍ਹਾਂ ਲੋਕਾਂ ਦਾ ਕੋਈ ਮੈਂ ਭਲਾ ਕੀਤਾ ਜ਼ਿੰਦਗੀ 'ਚ ਉਹਨਾਂ ਨੇ ਆਣ ਕੇ ਬੜੀਆਂ ਦੁਆਵਾਂ ਕੀਤੀਆਂ ਔਰ ਲੋਕਾਂ ਦੀਆਂ ਦੁਆਵਾਂ ਦੇ ਨਾਲ ਮੈਂ ਦੁਬਾਰਾ ਆਪਣੇ ਪੈਰਾਂ 'ਤੇ ਟੁਰੀ ਹਾਂ। ਮੈਨੂੰ ਲੱਗਦਾ ਨਹੀਂ ਸੀ ਮਲਕ ਸਾਹਿਬ ਕਿ ਮੈਂ ਦੁਬਾਰਾ ਕਦੀ ਖੁਦ ਚੱਲ ਸਕਾਂਗੀ। ਇਹ ਹਾਲਤ ਸੀ। ਤੁਸੀਂ ਪੰਜਾਬੀ ਜ਼ਬਾਨ ਨਾਲ ਪਿਆਰ ਕਰਦੇ ਹੋ। ਪੰਜਾਬੀ ਮਿੱਠੀ ਜਜ਼ਬਾਤੀ ਤੇ ਅਹਿਸਾਸਾਤ ਦੇ ਮਬਨੀ ਜ਼ਬਾਨ ਹੈ। ਤੁਸੀਂ ਸਮਝਦੇ ਹੋ ਕਿ ਪੰਜਾਬੀ ਜ਼ਬਾਨ ਦੇ ਫਰੋਗ ਵਿੱਚ ਜਿਸ ਤਰ੍ਹਾਂ
ਚੜ੍ਹਦੇ ਪੰਜਾਬ ਦੇ ਵਿੱਚ ਕੰਮ ਹੋ ਰਿਹਾ ਹੈ, ਤੇ ਕਿਆ ਕੋਈ ਲਹਿੰਦੇ ਪੰਜਾਬ ਦੇ ਵਿੱਚ ਵੀ ਉਸ ਤਰ੍ਹਾਂ ਦਾ ਕੰਮ ਹੋ ਰਿਹਾ ਜਾਂ ਨਹੀਂ ਹੋ ਰਿਹਾ? ਨਹੀਂ, ਹੁਣ ਤੇ ਬਹੁਤ ਕੰਮ ਹੋ ਰਿਹਾ ਹੈ ਸਾਡੇ ਵੱਲ, ਲਹਿੰਦੇ ਪੰਜਾਬ ਵੱਲ ਬਹੁਤ ਕੰਮ ਹੋ ਰਿਹਾ ਹੈ। ਔਰ ਪਹਿਲਾਂ ਕਦੀ ਜਿਹੜਾ ਅਸੀਂ ਸਮਝਦੇ ਸਾਂ ਕਿ ਉੱਧਰ ਜ਼ਿਆਦਾ ਕੰਮ ਹੋ ਰਿਹਾ ਹੈ, ਲੇਕਿਨ ਹੁਣ ਉੱਧਰ ਵੀ ਇਤਨਾ ਕੰਮ ਨਹੀਂ ਹੋ ਰਿਹਾ ਪੰਜਾਬ ਦੀ ਸਤ੍ਹਾ ਤੇ। ਹਾਂ, ਕਿਉਂਕਿ ਪੰਜਾਬੀ ਪੜ੍ਹਾਈ ਵੀ ਘਟ ਜਾ ਰਹੀ ਹੈ ਔਰ ਮੁxtਲਿਫ ਯੂਨੀਵਰਸਿਟੀਆਂ 'ਚੋਂ ਖ਼ਤਮ ਕਰ ਦਿੱਤੀ ਗਈ ਹੈ, ਤੇ ਬਾਹਰ ਸਾਡੇ ਨਿਸਬਤ ਫਿਰ ਵੀ ਸਾਡੇ ਉੱਧਰ ਬਹੁਤ ਜ਼ਿਆਦਾ ਸਾਡੇ ਨਿਸਬਤ, ਲੇਕਿਨ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਸਾਡੇ ਨਿਸਬਤ ਬਹੁਤ ਹੈ। ਉਹ ਉੱਥੇ ਬਹੁਤ ਹੈ, ਜਿਸ ਤਰ੍ਹਾਂ ਕੈਨੇਡਾ ਹੈ ਜਾਂ ਬਾਕੀ ਜਿੱਥੇ ਵੀ ਸਾਡੇ ਸਰਦਾਰ ਭੈਣ ਭਰਾ ਨੇ, ਉੱਥੇ ਉਹ ਬਹੁਤ ਕੰਮ ਕਰ ਰਹੇ ਨੇ। ਤੇ ਬਾਕੀ ਜਿਹੜਾ ਹੈ, ਹੁਣ ਸਾਡੇ ਵੱਲ ਸ਼ਊਰ ਕਾਫੀ ਹੋ ਗਿਆ ਕਿ ਲੋਕ, ਤੁਸੀਂ ਦੇਖੋ ਬਿਊਰੋਕਰੇਟਸ ਹੋਣ ਜਾਂ ਹੋਰ ਸਿਆਸਤਦਾਨ ਹੋਣ, ਉਹ ਪੰਜਾਬੀ ਜ਼ਬਾਨ 'ਚ ਗੱਲ ਕਰਦੇ ਨੇ। ਕਦੀ ਇਹ ਸੀ ਕਿ ਲੋਕ ਪੰਜਾਬੀ ਬੋਲਦੇ ਹੀ ਨਹੀਂ ਸਨ, ਹੈ ਨਾ। ਡਾਕਟਰ ਸਾਹਿਬ, ਪਲਾਗ ਦੇ ਵਿੱਚ ਤਜਰਬਾ ਕਿਹਦਾ ਰਿਹਾ? ਮਤਲਬ ਪਲਾਗ 'ਚ ਮੈਂ ਨੌਕਰੀ ਨਹੀਂ ਕੀਤੀ, ਮੈਂ ਇਸ਼ਕ ਕੀਤਾ ਹੈ। ਵਾਹ ਵਾਹ। ਔਰ ਉਹ ਮੇਰੀ ਜੌਬ ਜਿਹੜੀ ਸੀ ਨਾ, ਉਹ ਮੇਰਾ ਸ਼ੌਕ ਸੀ। ਇਸ ਲਈ ਮੈਂ ਸਵੇਰ ਗਈ ਹਾਂ ਤੇ ਰਾਤੀ ਭਾਵੇਂ 12 ਵੱਜ ਗਏ ਨੇ, ਮੈਨੂੰ ਥੱਕਣ ਨਹੀਂ ਹੋਈ, ਪਰੇਸ਼ਾਨੀ ਨਹੀਂ ਹੋਈ, ਕਿਉਂ ਮੈਂ ਕਮਿਟਮੈਂਟ ਕੀਤੀ ਸੀ ਕਿ ਮੈਂ ਕੰਮ ਕਰਨੇ ਨੇ, ਔਰ ਰੱਬ ਨੇ ਉਹ ਮੇਰੇ ਕੋਲ ਕੰਮ ਕਰਾਏ। ਔਰ ਫਿਰ ਸਾਰੇ ਪਲਾਗ ਦੇ ਜਿਤਨੇ EMPLOYEES ਨੇ, ਉਹ ਸਭ ਮੇਰੇ ਨਾਲ, ਉਹਨਾਂ ਦਾ ਤਾਵਨ ਰਿਹਾ ਬੜਾ, ਕਿਉਂਕਿ ਕੋਈ ਵੀ ਇਕੱਲਾ ਬੰਦਾ ਕੁਝ ਵੀ ਨਹੀਂ ਕਰ ਸਕਦਾ। ਤੁਸੀਂ ਫੈਸਲਾ ਫਾਈਲ ਤੇ ਕਰ ਸਕਦੇ ਹੋ, ਲੇਕਿਨ ਅਮਲੀ ਤੌਰ ਤੇ ਤੁਹਾਨੂੰ ਪੂਰੀ ਇੱਕ ਟੀਮ ਦੀ ਲੋੜ ਹੁੰਦੀ ਹੈ। ਤੇ ਮੇਰੇ ਕੋਲ ਇੱਕ ਬੜੀ ਚੰਗੀ ਟੀਮ ਸੀ, ਜਿਹਦੇ ਨਾਲ ਰਲ ਕੇ ਮੈਨੂੰ ਐਡੇ ਵੱਡੇ ਵੱਡੇ ਪ੍ਰੋਜੈਕਟ ਕਰਨ ਦਾ ਮੌਕਾ ਮਿਲਿਆ। 7 ਜਿਲਦਾਂ ਦੀ ਡਿਕਸ਼ਨਰੀ ਅਸੀਂ ਬਣਾਈ ਪੰਜਾਬੀ ਜ਼ਬਾਨ 'ਚ, ਪਹਿਲੀ ਦਫਾ ਮੇਰੇ ਖਿਆਲ ਪਹਿਲੀ ਦਫਾ। ਡਿਕਸ਼ਨਰੀ ਬਣੀ ਪੰਜਾਬੀ 'ਚ। ਫਿਰ ਕੋਈ 70-80 ਕਿਤਾਬਾਂ ਮੇਰੇ ਦੌਰ ਛਾਪੀਆਂ ਨੇ। ਅਸੀਂ ਬਾਬਿਆਂ ਦੇ ਤਰਾਜਮ ਕਰਾਏ, ਸੂਫੀਆਂ ਦੇ ਮੁxtਲਿਫ ਕਿਤਾਬ। ਫਿਰ ਅਮਰਤਾ ਪ੍ਰੀਤਮ ਨੂੰ ਛਾਪਿਆ, ਸ਼ਿਵ ਕੁਮਾਰ ਬਟਾਲਵੀ ਨੂੰ ਛਾਪਿਆ, ਔਰ ਹੋਰ ਜਿਹੜੀਆਂ ਪਪੂਲਰ ਕਿਤਾਬਾਂ ਸੀ ਉਹਨਾਂ ਨੂੰ ਅਸੀਂ ਛਾਪਿਆ, ਤਰਜਮੇ ਕੀਤੇ। ਤੇ ਫਿਰ ਅਸੀਂ ਅਵਾਰਡ ਸ਼ੁਰੂ ਕੀਤੇ, ਪ੍ਰਾਈਡ ਆਫ ਪੰਜਾਬ ਅਵਾਰਡ, ਕਿ ਲੋਕ ਜਿਹੜੇ ਪੰਜਾਬੀ ਬੋਲਦੇ ਹਨ ਜ਼ਰਾ ਸ਼ਰਮ ਕਰਦੇ ਨੇ, ਉਹਨਾਂ ਨੂੰ ਪਤਾ ਲੱਗੇ ਕਿ ਫਖਰ ਵੀ ਕਰਨਾ ਹੈ। ਫਿਰ ਸ਼ਫਕਤ ਅਲੀ ਮਿਰਜ਼ਾ ਅਵਾਰਡ ਸ਼ੁਰੂ ਕੀਤਾ ਕਿਤਾਬਾਂ ਤੇ, ਉਹ ਕਿਤਾਬਾਂ ਦਾ ਅਵਾਰਡ ਹੁਣ ਵੀ ਜਾਰੀ ਹੈ, ਔਰ ਬਹੁਤ ਸਾਰੇ ਕੰਮ ਜਾਰੀ ਨੇ ਔਰ ਬਿਹਤਰ ਵੀ ਹੋ ਰਹੇ ਨੇ ਮਾਸ਼ਾਅੱਲਾ। ਤੁਸੀਂ ਸਮਝਦੇ ਹੋ ਕਿ ਪੰਜਾਬੀ ਜ਼ਬਾਨ ਦੇ ਫਰੋਗ ਵਿੱਚ ਇਹ ਜਿਹੜਾ ਜਦੀਦ ਮੀਡੀਆ ਆ ਗਿਆ ਹੈ, ਸੋਸ਼ਲ ਮੀਡੀਆ ਜਾਂ ਟੀਵੀ, ਇਹ ਉਹਨੂੰ, ਉਹਦੇ ਫਰੋਗ 'ਚ ਕੋਈ ਅਹਿਮ ਕਿਰਦਾਰ ਅਦਾ ਕਰ ਰਿਹਾ ਜਾਂ ਕੋਈ ਮੰਨਫੀ ਕਿਰਦਾਰ ਅਦਾ ਕਰ ਰਿਹਾ? ਨਹੀਂ, ਬਿਲਕੁਲ ਕਰ ਰਿਹਾ। ਪਹਿਲਾਂ ਤੁਸੀਂ ਦੇਖੋ ਨਾ ਕਿ ਕੋਈ ਕਿਸੇ ਨੂੰ ਕੋਈ ਗੱਲ ਪੁੱਛਣੀ ਹੈ, ਕਿਸੇ ਕਿਤਾਬ ਦਾ ਪੁੱਛਣਾ ਹੈ, ਤੇ 600 ਬੰਦਿਆਂ ਨੂੰ ਫੋਨ ਕਰਦੇ ਸਨ ਲੋਕ, ਕੋਈ ਦੱਸੇ ਨਾ ਦੱਸੇ। ਹੁਣ ਤੇ ਇਹ ਕਿ ਤੁਸੀਂ ਉੱਥੇ ਗੂਗਲ ਹੈ, GPT ਹੈ, ਕਿਤਨੀਆਂ ਚੀਜ਼ਾਂ ਤੁਸੀਂ ਉਹਨਾਂ ਕੋਲ ਮਾਲੂਮਾਤ ਲੈ ਲੈਂਦੇ ਹੋ, ਲਫ਼ਜ਼ ਦਾ ਮਤਲਬ ਪੁੱਛ ਲੈਂਦੇ ਹੋ। ਤੇ ਇਸ ਲਈ ਮੇਰਾ ਖਿਆਲ ਹੈ ਕਿ ਇਹਦਾ ਫਾਇਦਾ ਹੈ। ਫਿਰ ਲੋਕਾਂ ਦੇ ਆਪਸ 'ਚ ਰਾਬਤੇ ਵਧੇ ਨੇ, ਔਰ ਜਦੋਂ ਹੁਣ ਇੱਕ ਬਹਿਸ ਟੁਰਦੀ ਹੈ ਸੋਸ਼ਲ ਮੀਡੀਆ 'ਤੇ, ਟਵਿੱਟਰ ਹੋਵੇ, ਫੇਸਬੁੱਕ ਹੋਵੇ, ਕਿਸੇ ਵੀ ਜਗ੍ਹਾ 'ਤੇ ਉੱਥੇ ਲੋਕ ਜਦੋਂ ਇਹ ਗੱਲ ਕਰਦੇ ਨੇ ਕਿ ਅਸੀਂ ਪੰਜਾਬੀ ਕੌਮ ਆ, ਹਰ ਕੌਮ ਦੀ ਇੱਕ ਸ਼ਨਾਖਤ ਹੁੰਦੀ ਹੈ, ਉਹਦੀ ਇੱਕ ਜ਼ਬਾਨ ਹੁੰਦੀ ਹੈ, ਤੇ ਨਵੀਂ ਨਸਲ ਉਹ ਬਹਿਸ ਸੁਣ ਕੇ ਉਹਦੇ ਤੋਂ ਮੁਤਾਸਰ ਹੁੰਦੀ ਹੈ। ਤੁਸੀਂ ਸਮਝਦੇ ਹੋ ਕਿ ਮੌਜੂਦਾ ਜਿਹੜੀ ਨਸਲ ਹੈ ਉਹ ਦੁਬਾਰਾ ਪੰਜਾਬੀ ਜ਼ਬਾਨ ਵੱਲ ਰਾਗਬ ਹੋ ਰਹੀ ਹੈ ਜਾਂ ਉਸ ਤੋਂ ਦੂਰ ਹੋ ਰਹੀ ਹੈ? ਨਹੀਂ, ਹੋ ਰਹੀ ਹੈ, ਬਿਲਕੁਲ ਰਾਗਬ ਹੋ ਰਹੀ ਹੈ। ਕਿਉਂਕਿ ਤੁਸੀਂ ਦੇਖੋ ਕਿ ਹੁਣ ਮੈਨੂੰ ਮੁxtਲਿਫ ਅੰਗਰੇਜ਼ੀ ਸਕੂਲਾਂ 'ਚ ਬੁਲਾਇਆ ਜਾਂਦਾ ਹੈ, ਉਹਦੇ ਠੇਠ ਵੱਡੇ ਅੰਗਰੇਜ਼ੀ ਸਕੂਲ ਨੇ, ਕਿ ਉੱਥੇ ਪੰਜਾਬੀ 'ਚ ਮੁਬਾਹਿਸੇ ਹੋ ਰਹੇ ਨੇ, ਉੱਥੇ ਪੰਜਾਬੀ 'ਚ ਮੁxtਲਿਫ ਪ੍ਰੋਗਰਾਮ ਹੋ ਰਹੇ ਨੇ। ਔਰ ਫਿਰ ਸਭ ਤੋਂ ਵੱਡੀ ਗੱਲ, ਮੈਂ ਮਲਿਕ ਸਾਹਿਬ ਤੁਹਾਨੂੰ ਪਹਿਲਾਂ ਵੀ ਦੱਸਿਆ, ਗੁਲੂਕਾਰੀ। ਜਿਹੜਾ ਵੀ ਬੱਚਾ ਗੁਲੂਕਾਰੀ ਕਰਦਾ ਨਾ, ਉਹਨੂੰ ਪੰਜਾਬੀ ਵੱਲ ਆਉਣਾ ਹੀ ਪੈਂਦਾ ਹੈ। ਔਰ ਨਾ ਸਿਰਫ ਕਿ ਪੰਜਾਬ ਦੇ ਬੱਚੇ, ਬਲਕਿ ਸਿੰਧ 'ਚ ਵੀ ਕੋਈ ਗਾਉਂਦਾ ਤੇ ਉਹਨੇ ਨਾਲ, ਜਿੱਥੇ ਸ਼ਾਹ ਅਬਦੁਲ ਲਤੀਫ ਬਟਾਈ ਨੂੰ ਗਾਣਾ, ਨਾਲ ਬੁੱਲੇ ਸ਼ਾਹ ਨੂੰ ਵੀ ਗਾਣਾ, ਠੀਕ ਹੈ ਨਾ। ਤੇ ਇਹ ਇੱਕ ਜਿਹੜੀ ਸਾਂਝ ਹੈ ਸਾਡੀ, ਇਹ ਬੜੀ ਪੀढ़ी ਹੈ। ਤੇ ਇਸ ਲਈ ਮੇਰੇ ਖਿਆਲ ਹੈ ਕਿ ਇੱਕ ਜਿਹੜਾ ਸਾਡਾ ਉਹ ਦਰਮਿਆਨ ਦਾ ਉਹ ਦੌਰ ਲੰਘ ਗਿਆ, ਜਿਹੜਾ ਕਿ ਜ਼ਾਹਰੀ ਚਮਕ ਦਮਕ ਨੌਦੌਲਤੀਆਂ ਵਰਗੀ ਆਈ ਸਾਡੇ ਲੋਕਾਂ ਤੇ, ਹੁਣ ਫਿਰ ਸਾਡੇ ਲੋਕ ਆਪਣੇ ਵੱਲ, ਆਪਣੀ ਅਸਲ ਵੱਲ ਮੁੜ ਰਹੇ ਨੇ। ਡਾਕਟਰ ਸਾਹਿਬ, ਤੁਸੀਂ ਗੁਲੂਕਾਰੀ ਦਾ ਜ਼ਿਕਰ ਕੀਤਾ, ਕੋਈ ਗਾਣ ਦਾ ਵੀ ਕਦੀ ਕੋਈ ਸ਼ੌਕ? ਬੜਾ ਸ਼ੌਕ ਹੈ, ਲੇਕਿਨ ਆਪਣੀ ਜ਼ਾਤ ਤੱਕ। ਸਹੀ ਹੈ। ਤੇ ਗੁਲੂਕਾਰ ਕਿਹੜਾ ਪਸੰਦ ਹੈ? ਮੈਂ ਗੁਲੂਕਾਰ ਤੇ ਮੈਨੂੰ ਕਈ ਵਾਰੀ ਦੇਖੋ ਕਿਸੇ ਦਾ ਇੱਕ ਗਾਣਾ ਹੀ ਇਤਨਾ ਮੈਨੂੰ ਪਸੰਦ ਆ ਜਾਂਦਾ ਤੇ ਮੈਂ ਕਹਿੰਦੀ ਹਾਂ ਬੜਾ ਹੀ ਆਲਾ, ਲੇਕਿਨ ਮੈਂ ਸਾਰੇ ਕਿ ਹਰ ਜ਼ਬਾਨ ਦੇ ਗਾਣੇ ਸੁਣਦੀ ਜੇ, ਇਹ ਨਹੀਂ ਕਿ ਮੈਂ ਹਾਂ ਮੈਂ ਕੋਰੀਅਨ, ਮੈਂ ਚਾਈਨੀਜ਼, ਹਰ ਜ਼ਬਾਨ ਦੇ। ਤੇ ਮੈਨੂੰ ਵੈਸੇ ਜ਼ਾਤੀ ਤੌਰ ਤੇ ਆਲ ਟਾਈਮ ਫੇਵਰਟ ਮੇਰੀ ਸ਼ਕੀਰਾ ਹੈ। ਅੱਛਾ, ਆਲ ਟਾਈਮ ਫੇਵਰਟ। ਅੱਛਾ, ਉਹ ਮੈਨੂੰ ਇੱਕ ਮਲੰਗਣੀ ਲੱਗਦੀ ਹੈ, ਸ਼ਕੀਰਾ ਦੇ ਅੰਦਰ ਵੀ ਇੱਕ ਮੈਨੂੰ ਪੰਜਾਬਣ ਲੱਗਦੀ ਹੈ। ਉਹਦਾ ਤੁਸੀਂ ਡਾਂਸ ਤੱਕੋ, ਜਿਸ ਤਰ੍ਹਾਂ ਉਹ ਲੱਗਦਾ ਕਿਸੇ ਦਰਬਾਰ ਤੇ ਡਾਂਸ ਕਰ ਰਹੀ ਹੈ ਸਮ ਟਾਈਮ, ਮਤਲਬ ਉਹ ਧਮਾਲ ਦੇ ਅੰਦਾਜ਼। ਹਾਂ, ਤੇ ਉਹ ਬਹੁਤ ਇੱਕ ਜਿਹੜੀ ਰਚ ਕੇ ਉਹਦੇ ਚ ਗਾਣਾ ਰਚਿਆ ਹੋਇਆ ਸ਼ਕੀਰਾ 'ਚ,
ਬਾਕੀ ਆਪਣੇ ਜਿਹੜੇ ਹੈ ਨੇ ਮੈਨੂੰ ਆਪਣੇ ਆਰਫ ਲੋਹਾਰ ਉਹਨੂੰ ਸੁਣੋ ਤਾਂ ਇੱਕ ਰੂਹਾਨੀ ਪੂਰਾ ਮੰਜ਼ਰ ਤੁਹਾਡੇ ਸਾਹਮਣੇ ਆ ਜਾਂਦਾ ਹੈ ਔਰ ਤੁਸੀਂ ਰੋਂਦੇ ਹੋ, ਆਪਣੀ ਰੂਹ ਨਾਲ ਗੱਲ ਕਰਦੇ ਹੋ। ਔਰ ਇਸੇ ਤਰ੍ਹਾਂ ਹੀ ਜਿਹੜੇ ਬਾਕੀ ਸਾਡੇ ਗਜ਼ਲ ਗਾਣ ਵਾਲੇ ਗੁਲੂਕਾਰ ਨੇ, ਮੈਡਮ ਨੂਰ ਜਹਾਨ ਹੈ, ਉਹ ਵੀ ਬੜੇ ਪਸੰਦ ਸਨ ਮੈਨੂੰ, ਮਹਿਦੀ ਹਸਨ ਬੜੇ ਪਸੰਦ ਸਨ। ਔਰ ਅੱਜ ਜਿਹੜੇ ਗਾ ਰਹੇ ਨੇ ਉਹ ਵੀ ਬਹੁਤ ਚੰਗੇ ਲੱਗਦੇ ਨੇ।